ਅਮਰੀਕਨ ਨੀਤੀ ਜਿਹੜੀ ਟਰੰਪ ਦੇ ਨਾਲ ਆਈ ਔਰ ਬਾਈਡਨ ਉਹਨੂੰ ਜਾਰੀ ਵੀ ਰੱਖ ਰਿਹਾ, ਰਾਦਰ ਅੱਗੇ ਵੀ ਤੋਰ ਰਿਹਾ ਔਰ ਉਸ ਦਾ ਨਤੀਜਾ ਕੁਆਡ ਇੰਡੀਆ, ਆਸਟ੍ਰੇਲੀਆ ਔਰ ਕਿਵੇਂ ਚੀਨ ਨੂੰ ਘੇਰਨ ਦੇ ਲਈ ਜਾਪਾਨ, ਇਹਨਾਂ ਸਾਰਿਆਂ ਨੂੰ ਅੱਗੇ ਲਾਇਆ ਹੋਇਆ। ਮੋਢਾ ਤਾਂ ਇੰਡੀਆ ਦਾ ਹੀ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੁਣ ਨਾਰਥ ਕੈਰੋਲਾਈਨਾ ਦੇ ਵਿੱਚ ਰਿਪਬਲਿਕਨ ਪਾਰਟੀ ਕਨਵੈਨਸ਼ਨ 'ਚ ਇਹ ਕਿਹਾ ਕਿ ਇਹ ਜਿਹੜੀ ਵਾਇਰਸ ਹੈ ਕੋਰੋਨਾ, ਇਹ ਚਾਈਨਾ ਵਾਇਰਸ ਹੈ, ਵੁਹਾਨ ਵਾਇਰਸ ਹੈ, ਇਹ ਚੀਨ ਨੇ ਭੇਜੀ ਔਰ ਚਾਈਨਾ ਤੋਂ 10 ਟ੍ਰਿਲੀਅਨ ਡਾਲਰ ਦਾ ਕੰਪਨਸੇਸ਼ਨ ਲਿਆ ਜਾਏ। ਕਿਵੇਂ ਅਮਰੀਕਾ ਨੇ ਇੱਕ ਪਾਸੇ ਤਾਂ ਕੁਆਡ ਦੇ ਥੱਲੇ ਇੰਡੀਆ ਦੀ ਪੂੰਛ ਨੂੰ ਅੱਗ ਲਾਈ ਹੋਈ ਹੈ, ਦੂਸਰੇ ਪਾਸੇ ਤਾਈਵਾਨ ਵੀ, ਤਿੱਬਤ ਵੀ, ਸਿਨਕਿਆਂਗ ਵੀ ਇਹਨਾਂ ਇਸ਼ੂਜ਼ ਨੂੰ ਖੜੇ ਕਰ ਰਿਹਾ। ਅਮਰੀਕਾ ਦੇ 3 ਸੈਨੇਟਰ ਜਿਹੜੇ ਨੇ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਈਵਾਨ ਦੀ ਕੈਪੀਟਲ ਹੈ, ਉੱਥੇ 3 ਉਹਨਾਂ ਦੇ ਯੂਐਸ ਸੈਨੇਟਰਸ ਦਾ ਜਿਹੜਾ ਉਹਨਾਂ ਨੇ ਸਟਾਪ ਓਵਰ ਕੀਤਾ ਔਰ ਉਹਨਾਂ ਨੇ ਬਹਾਨਾ ਇਹ ਬਣਾਇਆ ਕਿ ਜੀ ਅਸੀਂ 7.5 ਲੱਖ ਕੋਰੋਨਾ ਵਾਇਰਸ ਵੈਕਸੀਨ ਡੋਜ਼ਸ ਤਾਈਵਾਨ ਨੂੰ ਦੇਣ ਦੇ ਲਈ ਰੁਕੇ। ਇਹ ਜੋ ਕੰਮ ਕਰ ਰਹੇ ਨੇ ਇਹ ਪਗਨੇਸ਼ੀਅਸ ਹੈ ਔਰ ਇਸ ਦਾ ਜਿਹੜਾ ਹੈ ਇਹ ਡਿਪਲੋਮੈਟਿਕ ਇਸ ਦਾ ਡੈਮੇਜ ਹੋਏਗਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਚੀਨ ਵਿਚਾਲੇ ਲਫ਼ਜ਼ਾਂ ਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਅਮਰੀਕਾ ਨੂੰ ਜਿੱਥੇ ਕੁਆਡ ਦੇ ਨਾਂ ਥੱਲੇ ਭਾਰਤ ਨੂੰ ਲਗਾਤਾਰ ਥਾਪੀ ਦਿੱਤੀ ਜਾ ਰਹੀ ਹੈ, ਉੱਥੇ ਰੂਸ ਨੇ ਇਹ ਹਲਕੀ ਜਿਹੀ ਵਾਰਨਿੰਗ ਅਮਰੀਕਾ ਤੇ ਭਾਰਤ ਦੋਨਾਂ ਨੂੰ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਖੇਤਰੀ ਤਾਕਤ ਚੀਨ ਤੇ ਭਾਰਤ ਵਿਚਾਲੇ ਸਬੰਧਾਂ ਵਿੱਚ ਦਖਲ ਅੰਦਾਜ਼ੀ ਨਾ ਕਰੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਲਈ ਸਾਂਝ ਵੀ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਏ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਔਰ ਅਮਰੀਕਾ ਦੇ ਵਿਚਾਲੇ ਨਵੀਂ ਕੋਲਡ ਵਾਰ ਸ਼ੁਰੂ ਹੋ ਗਈ ਹੈ ਔਰ ਇਹ ਕੋਲਡ ਵਾਰ ਬੇਸ਼ੱਕ ਬਹੁਤ ਵਾਰ ਲਫ਼ਜ਼ੀ ਜੰਗ ਹੀ ਹੁੰਦੀ ਹੈ, ਜਿਹੜਾ ਬਾਹਰ ਕਹਿਣਾ ਹੁੰਦਾ ਹੈ, ਲੇਕਿਨ ਅੰਦਰ ਵੀ ਨੀਤੀਆਂ ਉਹ ਚੱਲ ਰਹੀਆਂ ਹੁੰਦੀਆਂ ਨੇ ਕਿ ਤੁਸੀਂ ਕਿਵੇਂ ਨੀਵਾਂ ਦਿਖਾਣਾ ਹੈ, ਕਿਵੇਂ ਇਕਨੋਮਿਕਲੀ ਦੂਜੇ ਨੂੰ ਡੈਮੇਜ ਕਰਨਾ ਹੈ। ਮਿਲਟਰੀ ਕਨਫਲਿਕਟ ਦੇ ਤਾਂ ਚਾਂਸਸ ਨਹੀਂ ਨੇ ਕਿ ਜੀ ਅਮਰੀਕਾ ਔਰ, ਕਿਉਂਕਿ ਜੇ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਕਾਰ ਸੈਕੰਡ ਵਰਲਡ ਵਾਰ ਤੋਂ ਲੈ ਕੇ 1945 ਤੋਂ 1999 ਤੱਕ ਜਦੋਂ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਟੁੱਟਿਆ, ਲਗਭਗ 40 ਸਾਲ ਤੋਂ ਜ਼ਿਆਦਾ ਰਹੀ ਜਿਹੜੀ ਹੈ ਕੋਲਡ ਵਾਰ। ਕੋ ਆਪਸ ਤਾਂ ਨਹੀਂ ਫੌਜਾਂ ਆਈਆਂ, ਹਾਲਾਂਕਿ ਕਲੋਜ਼ੈਸਟ ਕਿਊਬਾ ਮਿਸਲ ਕ੍ਰਾਈਸਿਸ ਦੇ ਵੇਲੇ ਹੋਇਆ। ਜੇ ਉਹ ਹੋ ਜਾਂਦਾ ਫਿਰ ਅਸੀਂ ਇਸ ਪਲੈਨਟ ਤੇ ਨਹੀਂ ਸੀ ਹੋਣਾ, ਇਹ ਪਲੈਨਟ ਹੀ ਨਹੀਂ ਸੀ ਹੋਣੀ। ਲੇਕਿਨ ਰਸ਼ੀਆ ਨੇ, ਜਿਹਨੂੰ ਕਹਿੰਦੇ ਨੇ ਕਿ ਹੂ ਬਲਿੰਕਡ ਫਸਟ, ਅੱਖਾਂ 'ਚ ਅੱਖਾਂ ਪਾ ਕੇ ਤੁਸੀਂ ਕਰ ਰਹੇ ਹੋ ਤੇ ਕਿਨੇ ਪਹਿਲਾਂ ਅੱਖ ਝਪਕੀ, ਸੋ ਉਹ ਸੋਵੀਅਤ ਯੂਨੀਅਨ ਨੇ ਬੈਕ ਆਫ ਕਰ ਲਿਆ ਮਿਸਲਸ। ਪਰ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਉੱਥੇ ਯੂਰਪ ਦੇ ਵਿੱਚ ਰਸ਼ੀਆ ਨੂੰ ਟਾਰਗੇਟ ਕਰਨ ਵਾਲੀਆਂ ਮਿਸਾਈਲਾਂ ਸੀ ਉਹ ਵੀ ਚੁਕਵਾਈਆਂ, ਵਿਚ ਵਾਸ ਗੁੱਡ ਥਿੰਗ ਕਿ ਵੀ ਉਹ ਕ੍ਰਾਈਸਿਸ ਟਲ ਗਿਆ। ਹੁਣ ਅਸੀਂ ਦੇਖ ਰਹੇ ਹਾਂ ਵੀ ਚਾਈਨਾ ਲਗਭਗ 15 ਟ੍ਰਿਲੀਅਨ ਡਾਲਰ ਦੀ ਇਕਨੋਮੀ ਵੀ ਔਰ ਵਾਈਡ ਦੁਨੀਆ ਦੇ ਵਿੱਚ ਪਹੁੰਚ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਨਾਲ ਜਿਹੜਾ ਹੈ ਉਹ ਇਕਨੋਮਿਕਲੀ ਹੋਰ ਅੱਗੇ ਵਧਣ ਦੀ ਲਾਈਨ। ਔਰ ਇਸ ਸਾਰੇ ਦੇ ਥੱਲੇ ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਨ ਨੀਤੀ ਜਿਹੜੀ ਟਰੰਪ ਦੇ ਨਾਲ ਆਈ ਔਰ ਬਾਈਡਨ ਉਹਨੂੰ ਜਾਰੀ ਵੀ ਰੱਖ ਰਿਹਾ, ਰਾਦਰ ਅੱਗੇ ਵੀ ਤੋਰ ਰਿਹਾ ਔਰ ਉਸ ਦਾ ਨਤੀਜਾ ਕੁਆਡ ਇੰਡੀਆ, ਆਸਟ੍ਰੇਲੀਆ ਔਰ ਕਿਵੇਂ ਚੀਨ ਨੂੰ ਘੇਰਨ ਦੇ ਲਈ ਜਾਪਾਨ, ਇਹਨਾਂ ਸਾਰਿਆਂ ਨੂੰ ਅੱਗੇ ਲਾਇਆ ਹੋਇਆ। ਮੋਢਾ ਤਾਂ ਇੰਡੀਆ ਦਾ ਹੀ ਹੈ, ਆਸਟ੍ਰੇਲੀਆ ਜਾਂ ਜਾਪਾਨ ਤਾਂ ਉਹਨਾਂ ਕੀ ਲਿਮਟਿਡ ਜਿਹਾ ਆਪਣਾ ਰੱਖਦੇ ਨੇ, ਕਿਉਂਕਿ ਆਸਟ੍ਰੇਲੀਆ ਨੇ ਉਸੇ ਪਾਸੇ ਜਾਣਾ ਜਿੱਧਰ ਯੂਰਪ ਨੇ ਜਾਣਾ ਹੈ। ਬ੍ਰਿਟਿਸ਼ ਜਿਹੜਾ ਉਹ ਰਾਣੀ ਵਾਲਾ ਕੰਮ ਹੀ ਹੈ ਉੱਥੇ, ਤੇ ਜਾਪਾਨੀ ਅਜੇ ਅਮਰੀਕਾ ਦੇ ਇਨਫਲੂਐਂਸ ਥੱਲੇ ਨੇ। ਇਹਨਾਂ ਦੀ 35-40 ਹਜ਼ਾਰ ਫੌਜ ਬੈਠੀ ਹੋਈ ਹੈ ਉੱਥੇ, ਜਿਹਦੀਆਂ ਤਨਖਾਹਾਂ ਉਹ ਭਰਦੇ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ। ਸੋ ਲੈ ਦੇ ਕੇ ਇੰਡੀਆ ਹੀ ਸੀ ਜਿਹਦਾ ਆਪਣਾ ਕਲੇਮ ਕਰਦਾ ਸੀ ਕਿ ਇੰਡੀਪੈਂਡੈਂਟ ਫੋਰਨ ਪਾਲਿਸੀ ਹੈ ਔਰ ਨੌਨ ਅਲਾਈਨਡ ਤੇ ਫਲਾਣਾ, ਉਹ ਅਮਰੀਕਾ ਦੇ ਪੁੱਤਰ ਬਣੇ ਹੋਏ ਨੇ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਇੱਕ ਪਾਸੇ ਤਾਂ ਬਿਆਨਬਾਜ਼ੀਆਂ ਦਾ ਸਿਲਸਿਲਾ ਚੱਲ ਰਿਹਾ ਹੈ ਔਰ ਕੁਆਡ ਈਵਨ ਪ੍ਰੈਜ਼ੀਡੈਂਟ ਟਰੰਪ ਜਿਹੜੇ ਜਿਨ੍ਹਾਂ ਦਾ ਹਾਲਾਂਕਿ ਟਵਿੱਟਰ ਅਕਾਊਂਟ ਅਗਲੇ 2-3 ਸਾਲ ਲਈ ਪੱਕਾ ਹੀ ਬੰਦ ਕੀਤਾ ਉਹਨਾਂ ਨੇ ਹੁਣ ਨਾਰਥ ਕੈਰੋਲਾਈਨਾ ਦੇ ਵਿੱਚ ਰਿਪਬਲਿਕਨ ਪਾਰਟੀ ਕਨਵੈਨਸ਼ਨ 'ਚ ਇਹ ਕਿਹਾ ਕਿ ਇਹ ਜਿਹੜੀ ਵਾਇਰਸ ਹੈ ਕੋਰੋਨਾ, ਇਹ ਚਾਈਨਾ ਵਾਇਰਸ ਹੈ, ਵੁਹਾਨ ਵਾਇਰਸ ਹੈ, ਇਹ ਚੀਨ ਨੇ ਭੇਜੀ ਔਰ ਚਾਈਨਾ ਤੋਂ 10 ਟ੍ਰਿਲੀਅਨ ਡਾਲਰ ਦਾ ਕੰਪਨਸੇਸ਼ਨ ਲਿਆ ਜਾਏ ਕਿ ਵੀ ਇਹਦਾ ਹਰਜਾਨਾ ਦੇ ਕਿ ਉਹਨਾਂ ਨੇ
ਇੰਨਾ ਵੱਡਾ ਜਿਹੜੀ ਹੈ ਸਫਰਿੰਗ ਦਿੱਤੀ ਹੈ। ਬਿਲਕੁਲ ਹੁਣ ਚਾਈਨਾ ਜਿਹੜਾ ਹੈ ਉਹ ਕਿਹੜਾ ਪਿੱਛੇ ਰਹਿਣ ਵਾਲਾ ਹੈ, ਮਤਲਬ ਚੀਨ ਨੇ ਵੀ ਪੂਰਾ ਇੱਕ ਪ੍ਰੈਸ਼ਰ ਬਿਲਡ ਕੀਤਾ ਹੋਇਆ। ਹੁਣ ਇਹ ਅਮਰੀਕਾ ਇਕੱਲਾ ਇਹ ਨਹੀਂ, ਤੇ ਚਲੋ ਟਰੰਪ ਦੀ ਲਾਈਨ ਤਾਂ ਰਹੀ। ਹੁਣ ਕਿਵੇਂ ਅਮਰੀਕਾ ਨੇ ਇੱਕ ਪਾਸੇ ਤਾਂ ਕੁਆਡ ਦੇ ਥੱਲੇ ਇੰਡੀਆ ਦੀ ਪੂੰਛ ਨੂੰ ਅੱਗ ਲਾਈ ਹੋਈ ਹੈ, ਦੂਸਰੇ ਪਾਸੇ ਤਾਈਵਾਨ ਦਾ ਇਸ਼ੂ, ਜਦੋਂ ਕਿ ਅਮਰੀਕਾ ਨੇ ਮੰਨਿਆ ਹੋਇਆ ਜਦੋਂ ਨਿਕਸਨ ਦੇ ਜ਼ਮਾਨੇ 'ਚ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਨਾਰਮਲ ਹੁੰਦੀ ਹੈ ਕਿ ਪਾਰਟ ਆਫ ਚਾਈਨਾ ਹੈ, ਇਹਨੂੰ ਨਹੀਂ ਕਰੋਗੇ। ਪਰ ਅਮਰੀਕਾ ਤਾਈਵਾਨ ਵੀ, ਤਿੱਬਤ ਵੀ, ਸਿਨਕਿਆਂਗ ਵੀ ਇਹਨਾਂ ਇਸ਼ੂਜ਼ ਨੂੰ ਖੜੇ ਕਰ ਰਿਹਾ। ਔਰ ਹੁਣ ਜਿਹੜੀ ਖਬਰ ਚਾਈਨਾ ਨੇ ਉਹਦੇ ਤੇ ਐਂਗਰ ਦਿਖਾਇਆ, ਅਮਰੀਕਾ ਦੇ 3 ਸੈਨੇਟਰ ਜਿਹੜੇ ਨੇ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਈਵਾਨ ਦੀ ਕੈਪੀਟਲ ਹੈ ਉੱਥੇ 3 ਉਹਨਾਂ ਦੇ US ਸੈਨੇਟਰਸ ਦਾ ਜਿਹੜਾ ਉਹਨਾਂ ਨੇ ਸਟਾਪ ਓਵਰ ਕੀਤਾ। ਔਰ ਉਹਨਾਂ ਨੇ ਬਹਾਨਾ ਇਹ ਬਣਾਇਆ ਕਿ ਜੀ ਅਸੀਂ 7.5 ਲੱਖ ਕਰੋਨਾ ਵਾਇਰਸ ਵੈਕਸੀਨ ਡੋਜ਼ਸ ਤਾਈਵਾਨ ਨੂੰ ਦੇਣ ਦੇ ਲਈ ਰੁਕੇ, ਤੇ ਇਹ ਜਿਹੜੀ ਹੈ ਇਹ ਗਿਫਟ ਹੈ ਅਮਰੀਕਾ ਦੀ ਤਾਈਵਾਨ ਦੇ ਲੋਕਾਂ ਲਈ। ਔਰ ਇਸ ਦੇ ਉੱਤੇ ਉਹਨਾਂ ਦੇ ਫੋਰਨ ਮਿਨਿਸਟਰੀ ਚਾਈਨਾ ਦੇ ਸਪੋਕਸਵੂਮਨ ਵੈਂਗ ਵੈਨਬਿਨ ਨੇ ਕਿਹਾ ਕਿ ਚਾਈਨਾ ਐਕਸਪ੍ਰੈਸਿਸ ਸਟਰੋਂਗ ਡਿਸਸੈਟਿਸਫੈਕਸ਼ਨ ਟੁਵਰਡਸ ਵਿਜ਼ਿਟ ਐਂਡ ਹੈਜ਼ ਲੌਜਡ ਏ ਸੋਲਮ ਰਿਪਰੈਜ਼ੈਂਟੇਸ਼ਨ। ਨਾਲ ਦੀ ਨਾਲ ਉਹਨਾਂ ਨੇ ਅਮਰੀਕਾ ਨੂੰ ਇਹ ਵੀ ਕਿਹਾ ਕਿ ਬੀ ਪ੍ਰੂਡੈਂਟ ਵੈਨ ਡੀਲਿੰਗ ਵਿਦ ਤਾਈਵਾਨ ਕੁਐਸਚਨ and avoid sending any erroneous signals to separatist forces on the island। ਕਿ ਬੰਦ ਕਰੋ ਇਹ ਆਪਣਾ ਜੋ ਤੁਸੀਂ ਗਲਤ ਸਿਗਨਲ ਭੇਜ ਰਹੇ ਹੋ ਵੱਖਵਾਦੀਆਂ ਨੂੰ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਗਲੋਬਲ ਟਾਈਮਸ ਨੇ ਕਿਹਾ ਮਿਸਟਰ ਵਾਂਗ ਦੀ ਸਟੇਟਮੈਂਟ saying that is the same as saying nothing, I am sick of it, ਕਿ ਵੀ ਇਹ ਜੋ ਕੰਮ ਕਰ ਰਹੇ ਨੇ ਇਹ ਪਗਨੇਸ਼ੀਅਸ ਹੈ ਔਰ ਇਸ ਦਾ ਜਿਹੜਾ ਹੈ ਇਹ ਡਿਪਲੋਮੈਟਿਕ ਇਸ ਦਾ ਡੈਮੇਜ ਹੋਏਗਾ। ਔਰ ਇਹ ਸਾਰੇ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਚਾਈਨਾ ਨੇ ਇੱਕ ਪਾਸੇ ਤਾਂ ਜਿਵੇਂ ਰੀਜਨਲ ਆਪਣਾ ਇਨਫਲੂਐਂਸ ਤਾਂ ਵਧਾਇਆ ਹੀ ਹੈ, ਹੁਣ ਇੱਕ ਜਿਹੜੀ ਚਾਈਨਾ ਹੋਸਟ ਕਰ ਰਿਹਾ ਹੈ ਆਸੀਅਨ ਮਿਨਿਸਟਰਸ ਦੀ ਇਹ ਜਿਹੜਾ ਪੂਰਾ ਗਰੁੱਪ ਹੈ 10 ਮੁਲਕਾਂ ਦਾ, 10 ਏਸ਼ੀਅਨ ਆਸੀਅਨ ਇਹਨਾਂ ਨੂੰ ਕਹਿੰਦੇ ਨੇ ASEAN ਕਰਕੇ। ਇਹ ਉਹਨਾਂ ਨੇ ਮੰਡੇ ਔਰ ਟਿਊਜ਼ਡੇ ਇਸ ਦੇ ਉੱਤੇ ਉਹਨਾਂ ਨੇ ਹੋਸਟ ਕਰਨੀ ਹੈ ਕਾਨਫਰੰਸ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿੱਥੇ ਕੁਆਡ ਨੂੰ ਜਿਹੜਾ ਉਹ ਕ੍ਰਿਟਿਸਾਈਜ਼ ਕਰਦੇ ਹਾਂ, ਔਰ ਇਹਦੇ 'ਚ ਨਾਲ ਦੀ ਨਾਲ ਉਹਨਾਂ ਨੇ ਅਮਰੀਕਾ ਨੂੰ ਵੀ ਇਹ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਜਿਹੜਾ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਕਿਹਾ statement said China ASEAN foreign minister meeting in the city of Chongqing would mark the 30-year anniversary of relations and also focus on combating COVID-19, promoting economic recovery, better strategic planning। So ਉਹ ਆਪਣੀ ਸਟਰੈਂਥ ਤਾਂ ਸ਼ੋ ਕਰ ਰਹੇ ਨੇ ਪਰ ਉਹਨੂੰ ਉਹ ਪੋਲੀਟੀਕਲ ਰੰਗਤ ਨਹੀਂ ਦੇਣਾ ਚਾਹੁੰਦੇ। ਪਰ ਉਹਨਾਂ ਨੇ ਇਹ ਗੱਲ ਬੜੇ ਇਹ ਕਹੀ ਕਿ ਬਈ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਜਿਵੇਂ ਉਹਨਾਂ ਦੀ ਕਮਿਊਨਿਸਟ ਪਾਰਟੀ ਦਾ ਗਲੋਬਲ ਟਾਈਮਸ ਉਹਨਾਂ ਦੀ ਆਵਾਜ਼ ਹੁੰਦੀ ਹੈ ਕਿ ਬਲੇਮਡ US for those tensions rather than China's move that prompted the protest from Philippines and Malaysia। ਉਹਨਾਂ ਨੇ ਕਿਹਾ ਵੀ ਇਹ ਸਭ ਅਮਰੀਕਾ ਸ਼ੈਤਾਨੀ ਕਰ ਰਿਹਾ ਔਰ ਸਾਊਥ ਚਾਈਨਾ ਸੀ ਦੇ ਵਿੱਚ ਇਹ ਉਹਨੂੰ ਅਨਸਟੇਬਲ ਕਰਨਾ ਚਾਹੁੰਦੇ ਨੇ। China cannot rule out the possibility that Quad members will further rope in ASEAN members to counter China as Southeast Asia is of great significance to the US Indo-Pacific strategy। A Yuan Zhang senior fellow at Institute of American Studies ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਕੁਆਡ 'ਚ ਅਮਰੀਕਾ ਨੇ ਇਹਨਾਂ ਨੂੰ ਫਾਇਆ ਇੰਡੀਆ ਨੂੰ ਔਰ ਆਸਟ੍ਰੇਲੀਆ ਔਰ ਜਾਪਾਨ ਨੂੰ, ਹੁਣ ਉਹ ਜਿਹੜੀਆਂ ਕੁਝ ਕੰਟਰੀ ਜਿਵੇਂ ਫਿਲੀਪੀਨਸ ਜਾਂ ਮਲੇਸ਼ੀਆ ਵਰਗਿਆਂ ਨੂੰ ਨਾਲ ਲੈ ਕੇ ਆਸੀਅਨ ਦੇ ਵਿੱਚ ਵੀ ਗੜਬੜ ਕਰਨਾ ਚਾਹੁੰਦਾ। ਔਰ ਇਹਨੂੰ ਜਿਵੇਂ ਕੁਆਡ ਨੂੰ ਰਸ਼ੀਆ ਨੇ ਵੀ ਕਿਹਾ ਕਿ ਇਹ ਏਸ਼ੀਅਨ ਨੈਟੋ ਹੈ ਔਰ ਇਹਨਾਂ ਨੇ ਕ੍ਰਿਟਿਸਾਈਜ਼ ਕੀਤਾ। ਪਰ ਇਹਦੇ ਨਾਲ ਕਾਫੀ ਜਿਹੜੀ ਭਾਵੇਂ ਮਾਈਲਡ ਨੂੰ ਕਿਹਾ ਜਾ ਰਿਹਾ ਪਰ ਇੱਕ ਸਟਰੋਂਗ ਮੈਸੇਜ ਹੈ। ਜਦੋਂ ਇੱਕ ਪਾਸੇ ਆਸੀਆਨ ਮੀਟਿੰਗ ਹੋਣ ਜਾ ਰਹੀ ਹੈ, ਬਾਈਡਨ ਜਿਹੜਾ ਉਹ ਪੁਤਿਨ ਨੂੰ ਮਿਲਣ ਵਾਲਾ ਹੈ ਔਰ ਕੁਆਡ ਨੂੰ ਪ੍ਰਮੋਟ ਕਰ ਰਹੇ ਨੇ, ਉੱਥੇ PTI ਨੇ ਅੱਜ ਜਦੋਂ ਉਹਨਾਂ ਨੇ ਰਿਪੋਰਟ ਕੀਤਾ ਹੈ ਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ no extra regional power should interfere in bilateral issues of India and China। ਪੁਤਿਨ ਉਹਨੇ ਕਿਹਾ ਜੀ ਇਹ ਜਿਹੜਾ ਕੋਈ ਐਕਸਟਰਾ ਰੀਜਨਲ ਪਾਵਰ ਜ਼ਾਹਰ ਹੈ ਅਮਰੀਕਾ ਦੀ ਗੱਲ ਹੈ। ਉਹਨੇ ਕਿਹਾ ਕਿ ਮੋਦੀ ਔਰ ਇਹ ਜਿਹੜਾ ਸ਼ੀ ਜਿਨਪਿੰਗ ਹੈ ਜ਼ਿੰਮੇਵਾਰ ਲੀਡਰ ਨੇ, ਇਹ ਆਪੋ 'ਚ ਰਿਜ਼ੋਲਵ ਕਰ ਸਕਦੇ ਨੇ। ਅਸਰਟਿੰਗ ਬੋਥ ਪ੍ਰਾਈਮ ਮਿਨਿਸਟਰ ਮੋਦੀ ਐਂਡ Chinese President Xi Jinping are responsible leaders
Russian President Vladimir Putin on Saturday said both are capable of solving issues between the two countries, and it was important that no extra regional power should interfere in the process. ਇਹ ਹੁਣ ਇੰਡੀਆ ਨੂੰ ਵੀ ਆਖਾਂ ਧੀ ਨੂੰ ਸੁਣਾਵਾਂ ਨੂੰ ਬਿਲਕੁਲ ਕਿ no extra regional power should interfere. It is important. ਇਹ ਮਾਈਲਡ ਵਾਰਨਿੰਗ ਨਹੀਂ ਹੈ, ਇਹ ਅਮਰੀਕਾ ਨੂੰ ਤਾਂ ਹੈ ਹੀ ਹੈ, ਪਰ ਅਮਰੀਕਾ ਨਾਲ ਤਾਂ ਨਹੀਂ ਹੋਣਾ। ਜੇ ਸਬਕ ਸਿਖਾਇਆ ਤੇ ਫਿਰ ਉੱਥੇ ਹੀ ਉਹਨਾਂ ਨੂੰ ਸਿਖਾਣਾ। ਅੱਗੇ ਪੂਰੀ ਡਿਟੇਲ ਖਬਰ ਹੈ ਕਿ ਉਹਨੇ ਪੁਤਿਨ ਨੇ ਕਿਹਾ ਕਿ ਵੀ ਇਹ ਮਾਮਲੇ ਹੁੰਦੇ ਨੇ ਨੇਬਰ ਦੇ ਵਿੱਚ ਆਪਸ ਦੇ ਵਿੱਚ। ਔਰ ਯੈਸ ਆਈ ਡੂ ਨੋ ਦੇयर ਆਰ ਸਮ ਇਸ਼ੂਜ਼ ਰਿਲੇਟਡ ਟੂ ਇੰਡੀਆ ਚਾਈਨਾ ਰਿਲੇਸ਼ਨਸ, ਬਟ ਦੇयर ਆਰ ਆਲਵੇਜ਼ ਅ ਲੋਟ ਆਫ ਇਸ਼ੂਜ਼ ਬਿਟਵੀਨ ਨੇਬਰਿੰਗ ਕੰਟਰੀਜ਼, ਬਟ ਆਈ ਨੋ ਕਿ ਵੀ ਇਹ ਦੋਨੋਂ ਹੀ ਆਪਸ 'ਚ ਰਿਜ਼ੋਲਵ ਕਰ ਸਕਦੇ ਨੇ। ਸੋ ਕੋਈ ਵੀ ਐਕਸਟਰਾ ਰੀਜਨਲ ਪਾਵਰ ਜਿਹੜੀ ਹੈ ਉਹਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਸੋ ਅਸੀਂ ਕਨਕਲੂਜਨ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਸ ਦੇ ਉੱਤੇ ਵਿਚਾਰ ਕਰਦੇ ਹਾਂ। ਅੱਜ ਵੀ ਅਸੀਂ ਕਨਕਲੂਜਨ 'ਚ ਕਬੀਰ ਸਾਹਿਬ ਦਾ ਸ਼ਬਦ ਗੌੜੀ ਰਾਗ ਦੇ ਵਿੱਚ ਹੈ। ਤਹਿ ਪਾਵਸ ਸਿੰਧ ਧੂਪ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀ, ਜੀਵਨ ਮਿਰਤ ਨਾ ਦੁਖ ਸੁਖ ਵਿਆਪੈ, ਸੁਨ ਸਮਾਦ ਦਉ ਤੈ ਨਾਹੀ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ ਰਹਾਓ। ਹੁਣ ਰੂਹਾਨੀਅਤ ਦੇ ਵਿੱਚ ਜਿਹੜੀ ਸਟੇਜ ਮਨ ਦੀ ਪੀਸ ਦੀ ਹੈ, ਜਿਸ ਨੂੰ ਸਹਿਜ ਪਦ ਗੁਰਬਾਣੀ ਸਿਧਾਂਤ ਸਹਿਜ ਦੀ ਅਵਸਥਾ, ਕ੍ਰਿਸਚੀਅਨਿਟੀ ਦੂਸਰਿਆਂ ਦੇ ਵਿੱਚ ਜੋਇਫੁਲ ਐਕਸਟੈਸੀ, ਬਲਿਸਫੁਲ ਐਕਸਟੈਸੀ, ਕਿ ਤੁਸੀਂ ਅੱਠੇ ਪੈਰ ਐਵਰੀ ਸੈਕਿੰਡ ਉਸ ਰੱਬ ਦੀ ਯਾਦ ਦੇ ਨਸ਼ੇ ਵਿੱਚ ਰਹਿੰਦੇ ਹੋ। ਔਰ ਇਸ ਨੂੰ ਜਦੋਂ ਅਸੀਂ ਸੂਫੀ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਇਹ ਰੂਹਾਨੀਅਤ ਦਾ ਪਾਰਟ ਜਿਹਦੇ 'ਚ ਹਾਲ ਹੁੰਦਾ ਹੈ, ਹਾਲ ਦੀ ਹਾਲਤ ਹੁੰਦੀ ਹੈ, ਬਾਹਰਲੀ ਬੇਖਬਰੀ ਹੁੰਦੀ ਹੈ, ਤੁਸੀਂ ਅੰਦਰ ਦੇ ਵਿੱਚ ਆਨੰਦ ਲੈ ਰਹੇ ਹੁੰਦੇ ਹੋ ਉਸ ਸੁਪਰੀਮ ਬੀਇੰਗ ਦੇ ਨਾਲ ਇੱਕਮਿਕ ਹੁੰਦੇ ਹੋ। ਔਰ ਕਿਤੇ ਇਸ ਦਾ ਇਜ਼ਹਾਰ ਕੀਤਾ ਜਾਂਦਾ ਹੈ, ਜਿਸ ਨੂੰ ਜਦੋਂ ਅੱਲਾਹੂ ਕਰਕੇ ਸੂਫੀ ਹਾਲ ਪਾਉਂਦੇ ਨੇ, ਇਨਫੈਕਟ ਉਹ ਇਜ਼ਹਾਰ ਹੁੰਦਾ ਹੈ, ਪਰ ਇਹਦੇ 'ਚ ਉਹ ਵੀ ਹੁੰਦਾ ਹੈ ਕਿ ਜਿਹੜੇ ਬਿਲਕੁਲ ਕੋਈ ਚੁੱਪ ਕਰ ਜਾਂਦਾ, ਬਿਲਕੁਲ ਹੀ ਬਸ ਸਾਇਲੈਂਟ ਹੁੰਦਾ ਹੈ, ਉਹਦਾ ਅੰਦਰ ਉਸ ਰੱਬ ਦੇ ਨਾਲ ਜੁੜਿਆ ਹੁੰਦਾ ਹੈ। ਲੇਕਿਨ ਇਸ ਹਾਲਤ ਅਵਸਥਾ ਨੂੰ ਗੁਰਬਾਣੀ ਦੇ ਵਿੱਚ ਤੁਰਿਆ ਪਦ ਵੀ ਕਿਹਾ ਕਿ ਤੁਰਿਆ ਪਦ ਦੇ ਉੱਤੇ ਪਹੁੰਚਣਾ, ਸਹਿਜ ਦੇ ਵਿੱਚ ਹੋਣਾ। ਹੁਣ ਜਦੋਂ ਤੁਸੀਂ ਸਹਿਜ 'ਚ ਪਹੁੰਚ ਜਾਂਦੇ ਹੋ, ਇਹਦੇ 'ਚ ਫਿਰ ਸੰਕਲਪ ਵਿਕਲਪ ਨਹੀਂ ਹੁੰਦੇ, ਥਾਟਸ ਨਹੀਂ ਹੁੰਦੇ, ਡਿਜ਼ਾਇਰਸ ਵੀ ਖਤਮ ਹੋ ਜਾਂਦੀਆਂ ਨੇ, ਲਸਟ ਵੀ ਨਹੀਂ ਹੁੰਦਾ, ਐਂਗਰ ਵੀ ਨਹੀਂ ਹੁੰਦਾ, ਕੋਈ ਆਪਣਾ ਮਾੜਾ ਆਪਣਾ ਬੇਗਾਨਾ ਵੀ ਨਹੀਂ ਲੱਗਦਾ, ਜਿਸ ਨੂੰ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ। ਤੁਹਾਡਾ ਸਾਰੀ ਕਾਇਨਾਤ ਹਰ ਜ਼ਰੇ ਜ਼ਰੇ ਦੇ ਨਾਲ, ਹਰ ਚੀਜ਼ ਦੇ ਨਾਲ ਜਿਹੜਾ ਹੈ ਉਸ ਰੱਬ ਦਾ ਜਲਵਾ ਦੇਖਣ ਵਾਲਾ ਰਿਸ਼ਤਾ ਹੁੰਦਾ, ਉਹਦੇ ਨਾਲ ਮੋਹ ਨਹੀਂ ਹੁੰਦਾ। ਸੋ ਕਬੀਰ ਸਾਹਿਬ ਜਿਵੇਂ ਰਹਾਉ ਦੀ ਤੁਕ ਹੁੰਦੀ ਹੈ, ਉਹ ਸੈਂਟਰਲ ਕੇ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਕਿ ਜਿਹੜਾ ਸਟੇਟ ਆਫ ਮਾਈਂਡ ਉਸ ਸਹਿਜ ਦੇ ਵਿੱਚ ਚਲਾ ਜਾਂਦਾ ਹੈ, ਉਸ ਦੀ ਕੀ ਹਾਲਤ ਹੁੰਦੀ ਹੈ ਉਹ ਨਿਰਾਲੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲਗੈ ਨਾ ਭਾਰੀ। ਉਹਨੂੰ ਨਾ ਤਾਂ ਤੁਸੀਂ ਤਕੜੀ ਦੇ ਉੱਤੇ ਕੋਈ ਚਾੜ ਕੇ ਭਾਰਾ ਬਣਾ ਸਕਦੇ ਹੋ, ਨਾ ਕੁਛ ਉਹਦੇ ਤੋਂ ਲਾ ਕੇ ਹਲਕਾ ਕਰ ਸਕਦੇ ਹੋ। ਉਹ ਇੱਕ ਸਹਿਜ ਦੀ ਅਵਸਥਾ, ਸਹਿਜ ਦੇ ਵਿੱਚ ਹੈ, ਉਹਦੇ 'ਚ ਕੋਈ ਆਲਾ ਦੁਆਲਾ ਕੁਛ ਵੀ ਵਾਪਰ ਰਿਹਾ ਹੈ, ਉਹਦੇ 'ਚ ਕੋਈ ਤਬਦੀਲੀ ਨਹੀਂ ਹੁੰਦੀ। ਤਹਿ ਪਾਵਸ ਸਿੰਧ ਧੂਪ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀ, ਜੀਵਤ ਮਿਰਤ ਨਾ ਦੁਖ ਸੁਖ ਵਿਆਪੈ, ਸੁਨ ਸਮਾਦ ਦਉ ਤੈ ਨਾਹੀ। ਕਿ ਉੱਥੇ ਨਾ ਹਵਾ ਹੁੰਦੀ ਹੈ, ਨਾ ਪਾਣੀ ਹੁੰਦਾ ਹੈ। ਸਿੰਧ ਜਿਹੜਾ ਹੈ ਉਹ ਸਮੁੰਦਰ ਨੂੰ ਕਹਿੰਦੇ ਨੇ, ਪਾਣੀ ਨੂੰ ਕਹਿੰਦੇ ਨੇ। ਧੂਪ ਨਹੀਂ ਛਈਆ, ਨਾ ਉੱਥੇ ਧੁੱਪ ਹੁੰਦੀ ਹੈ ਨਾ ਛਾਂ ਹੁੰਦੀ ਹੈ। ਤੈ ਉਤਪਤ ਪਰਲੋ ਨਾਹੀ, ਨਾ ਹੀ ਉੱਥੇ ਕੋਈ ਚੀਜ਼ ਦੀ ਕ੍ਰੀਏਸ਼ਨ ਹੁੰਦੀ ਹੈ, ਨਾ ਹੀ ਪਰਲੇ ਹੁੰਦੀ ਹੈ, ਕਿ ਨਾ ਹੀ ਪੈਦਾ ਹੁੰਦਾ, ਨਾ ਹੀ ਕਿਆਮਤ ਹੁੰਦੀ ਹੈ। ਪਰਲੋ ਜਿਹਨੂੰ ਅਸੀਂ ਕਿਆਮਤ ਕਿਹਾ ਜਾਂਦਾ ਹੈ, ਡੂਮਸ ਡੇ ਕਿਹਾ ਜਾਂਦਾ ਹੈ, ਕਿ ਵੀ ਜਿਹੜੀ ਤੁਹਾਡੀ ਮਨ ਦੀ ਉਹ ਸਹਿਜ ਦੀ ਹਾਲਤ ਹੈ, ਜਿੱਥੇ ਆ ਕੇ
ਤੁਸੀਂ ਉਸ ਸਟੇਟ ਆਫ ਬਲਿਸ ਦੇ ਵਿੱਚ, ਉਸ ਸਟੇਟ ਆਫ ਟ੍ਰੈਂਕੁਇਲਿਟੀ ਦੇ ਵਿੱਚ ਹੋ, ਉੱਥੇ ਹੋਰ ਕੁਝ ਨਹੀਂ ਵਾਪਰਦਾ। ਉੱਥੇ ਤਾਂ ਜਿਹੜੀ ਉਹ ਤੁਹਾਡੇ ਮਨ ਦੀ ਹਾਲਤ ਹੈ ਉਹ ਨਿਰਾਰੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਰਧ ਉਰਧ ਦੋਉ ਤੈ ਨਾਹੀ, ਰਾਤ ਦਿਨਸ ਤੈ ਨਾਹੀ, ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਗੁਰ ਤਹਾਂ ਸਮਾਹੀ। ਹੁਣ ਉਰਧ ਹੁੰਦਾ ਉੱਪਰ, ਅਰਧ ਹੁੰਦਾ ਥੱਲੇ, ਕੁਝ ਵੀ ਉੱਪਰ ਥੱਲੇ ਨਹੀਂ ਹੁੰਦਾ। ਨਾ ਹੀ ਰਾਤ ਤੇ ਦਿਨ ਦਾ ਕੋਈ ਫਰਕ ਹੁੰਦਾ ਕਿ ਵੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੁੰਦੀ ਵਕਤ ਦੇ ਨਾਲ। ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਪਾਵਕ ਜਿਹੜਾ ਪਵਨ ਹਵਾ, ਪਾਵਕ ਅੱਗ, ਜਲ ਪਾਣੀ, ਸਤਿਗੁਰ ਤਾਂ ਤੁਹਾਨੂੰ ਹਰ ਚੀਜ਼ ਦੇ ਵਿੱਚ ਅੱਗ ਪਾਣੀ ਹਵਾ ਉੱਪਰ ਥੱਲੇ ਸਤਿਗੁਰ ਤਹਾਂ ਸਮਾਹੀ, ਤੁਹਾਨੂੰ ਸਿਰਫ ਤੇ ਸਿਰਫ ਹਰ ਚੀਜ਼ 'ਚ ਰੱਬ ਸਮਾਇਆ ਲੱਗਦਾ ਹੈ ਔਰ ਤੁਸੀਂ ਖੁਦ ਰੱਬ ਦੇ ਨਾਂ ਦੇ ਵਿੱਚ ਸਮਾਏ ਹੁੰਦੇ ਹੋ। ਅਗਮ ਅਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਹੁਣ ਅਗਮ ਕਿ ਉਸ ਵਾਹਿਗੁਰੂ ਨੂੰ, ਉਸ ਦਾ ਤੁਸੀਂ ਪਾਰਾਵਾਰ ਨਹੀਂ ਪਾ ਸਕਦੇ। ਅਗੋਚਰ ਉਹਨੂੰ ਤੁਸੀਂ ਦੇਖ ਨਹੀਂ ਸਕਦੇ, ਨਾ ਇਹਨਾਂ ਮਾਦੀ ਅੱਖਾਂ ਨਾਲ ਦੇਖਿਆ ਜਾਂਦਾ, ਨਾ ਕੋਈ ਐਸਾ ਇਨਸਟਰੂਮੈਂਟ ਹੈ ਜਿਹਦੇ ਨਾਲ ਤੁਸੀਂ ਮਿਣ ਸਕਦੇ ਹੋ। ਨਿਰੰਤਰ ਉਹ ਹਮੇਸ਼ਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰ ਕਿਰਪਾ ਤੇ ਲਈਏ, ਰੱਬ ਦੀ ਰਹਿਮਤ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਤੁਸੀਂ ਉਸ ਰੱਬ ਨੂੰ ਪਾ ਸਕਦੇ ਹੋ, ਉਸ ਸਹਿਜ ਅਵਸਥਾ 'ਚ ਜਾ ਸਕਦੇ ਹੋ। ਕਹੋ ਕਬੀਰ ਬਲ ਜਾਓ ਗੁਰ ਆਪਣੇ। ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹੈ, ਸੈਕਰੀਫਾਈਸ ਅਨਟੂ ਹਿਮ। ਜਿਸ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਸ ਅਵਸਥਾ ਤੇ ਪਹੁੰਚਾਇਆ, ਸਤ ਸੰਗਤ ਮਿਲ ਰਹੀ ਹੈ। ਔਰ ਇਹ ਭਲੇ ਲੋਕਾਂ ਦੀ ਸੰਗਤ 'ਚ, ਰੂਹਾਨੀਅਤ ਦੇ ਇਸ ਆਲੇ ਦੁਆਲੇ 'ਚ, ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਸੰਗ 'ਚ ਰਹਿੰਦੇ ਆ, ਤੁਸੀਂ ਇਸ ਅਵਸਥਾ ਨੂੰ ਪਾ ਸਕਦੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।